ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਹਰਚਰਨ ਸਿੰਘ ਭੁੱਲਰ ਤੋਂ। ਬਿਪਤਾਵਾਂ ਤੇ ਬਿਪਤਾਵਾਂ ਖੜੀਆਂ ਹੋ ਰਹੀਆਂ ਨੇ, ਖੁਲਾਸੇ ਹੋ ਰਹੇ ਨੇ, ਗੁੱਝੇ ਭੇਤ ਸਾਹਮਣੇ ਆ ਰਹੇ ਨੇ, ਨਵਾਂ ਕੇਸ ਵੀ ਦਰਜ ਹੋ ਗਿਆ ਜੀ ਇੱਕ ਹੋਰ। ਬਿਲਕੁਲ ਪ੍ਰਵੀਨ ਜੀ, ਜਿਸ ਦਿਨ ਪਹਿਲੇ ਦਿਨ ਸੀਬੀਆਈ ਨੇ ਰਿਸ਼ਵਤ ਲੈਂਦਿਆਂ ਫੜਿਆ ਸੀ ਸਣੇ ਵਿਚੋਲੀਆ ਸਾਰਾ ਕੁਝ, ਉਸ ਦਿਨ ਇਹ ਸਿਰਫ ਰਿਸ਼ਵਤ ਦਾ ਮਾਮਲਾ ਸੀ, ਉਸ ਦਿਨ ਇਹ ਸਿਰਫ ਭ੍ਰਿਸ਼ਟਾਚਾਰੀ ਦਾ ਮਾਮਲਾ ਸੀ। ਪਰ ਉਸ ਤੋਂ ਬਾਅਦ ਜਿਵੇਂ ਸੀਬੀਆਈ ਨੇ ਘਰਾਂ 'ਚ ਦਸਤਖਤ ਦਿੱਤੀ, ਸਮਾਨ ਫਰੋਲਿਆ, ਦਸਤਾਵੇਜ਼ ਫਰੋਲੇ, ਗਹਿਣਾ ਟਕਾ ਬਰਾਮਦ ਹੋਇਆ, ਨਕਦੀ ਬਰਾਮਦ ਹੋਈ, ਗੱਡੀਆਂ ਦੀਆਂ ਚਾਬੀਆਂ ਤੇ ਗੱਡੀਆਂ ਬਰਾਮਦ ਹੋਈਆਂ, ਫਿਰ ਘੜੀਆਂ ਬਰਾਮਦ ਹੋਈਆਂ, ਫਿਰ ਫਲੈਟ ਡਿੱਗ ਪਏ, ਫਿਰ ਵਿਦੇਸ਼ੀ ਫਲੈਟ ਆ ਗਏ ਤੇ ਅੱਜ ਨਵਾਂ ਪੱਖ ਆ ਦੁਬਈ 'ਚ ਹੋਟਲ ਵੀ ਚੱਲਦੇ ਨੇ ਸਾਹਿਬ ਦੇ ਤਾਂ। ਸਹੀ ਹੈ। ਤੋ ਇਸ ਲਈ ਮਤਲਬ ਇਹ ਕੜੀ ਤਾਂ ਅੱਗੇ ਵਧੀ ਜਾਂਦੀ ਆ। ਪਰ ਜਦੋਂ ਇਹ ਮਾਲ ਬਰਾਮਦ ਹੋ ਰਿਹਾ ਸੀ, ਆਪਾਂ ਉਸੇ ਦਿਨ ਗੱਲ ਕਰ ਰਹੇ ਸੀ ਕਿ ਇਹ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਤੱਕ ਵੀ ਜਾਊਗਾ ਜੀ। ਜਦੋਂ ਵਿਦੇਸ਼ੀ ਫਲੈਟਾਂ ਦੀ ਗੱਲ ਆਈ ਕਿ ਦੁਬਈ ਔਰ ਕੈਨੇਡਾ 'ਚ ਫਲੈਟ ਨੇ, ਹੁਣ ਤਾਂ ਉਹ ਗੱਲ ਵੀ ਸਾਹਮਣੇ ਆ ਗਈ ਕਿ 3 ਕੈਨੇਡਾ 'ਚ ਫਲੈਟ ਨੇ, 2 ਦੁਬਈ 'ਚ ਨੇ, ਤੇ ਅੱਜ ਨਵਾਂ ਤੱਥ ਸਾਹਮਣੇ ਆ ਗਿਆ ਕਿ ਦੁਬਈ 'ਚ ਤਾਂ 2-3 ਹੋਟਲ ਚੱਲਦੇ ਨੇ, ਭਤੀਜਾ ਉੱਥੇ ਕੰਮ ਦੇਖਦਾ, ਲੀਜ਼ ਤੇ ਹੋਟਲ ਲਏ ਹੋਏ ਨੇ ਤੇ ਉਹ ਹਿਸਾਬ ਕਿਤਾਬ ਕਰਕੇ ਪੈਸੇ ਇੱਧਰ ਵੀ ਭੇਜਦਾ ਸਾਰਾ ਕੁਝ। ਤੋ ਇਸ ਲਈ ਇਹ ਸਾਫ਼ ਸੀਗਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੋਊਗਾ। ਪਰ ਜਦੋਂ ਵਿਦੇਸ਼ੀ ਕਨੈਕਸ਼ਨ ਜੁੜ ਰਿਹਾ ਤਾਂ ਹੁਣ ਈਡੀ ਦੀ ਵੀ ਆਮਦ ਤੈਅ ਹੈ ਜੀ। ਸਹੀ ਹੈ। ਦਾ ਮਾਮਲਾ ਵੀ ਹੋਣਾ ਜੀ। ਤੋ ਪਹਿਲਾਂ ਜਦੋਂ ਹਰਚਰਨ ਭੁੱਲਰ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਦਾ ਕੇਸ, ਫਿਰ ਜਦੋਂ ਮਤਲਬ ਕਿ ਇਹਦੇ ਫਾਰਮ ਹਾਊਸ ਚੋਂ ਘਰੋਂ ਦੂਜੀ ਵਿਦੇਸ਼ੀ ਸ਼ਰਾਬ, ਮਹਿੰਗੀ ਸ਼ਰਾਬ, ਬੋਤਲਾਂ ਬਰਾਮਦ ਹੁੰਦੀਆਂ, ਫਿਰ ਐਕਸਾਈਜ਼ ਐਕਟ ਤਹਿਤ ਮਾਮਲਾ, ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ। ਮਤਲਬ ਤੁਹਾਡੀ 2.25 ਲੱਖ 2.5 ਲੱਖ ਮਹੀਨੇ ਦੀ ਤਨਖਾਹ ਏ, ਸਾਰਾ ਕੁਝ ਮਿਲਾ ਮਿਲੂ ਕੇ, ਤੇ ਉਹਦੇ ਹਿਸਾਬ ਨਾਲ ਦੇਖੀਏ ਤਾਂ ਫਿਰ 7 ਕਰੋੜ ਜੁੜੇ ਕਿਵੇਂ? ਸਹੀ ਤੇ ਫਿਰ 3-4 ਕਰੋੜ ਦਾ ਉਹ ਗਹਿਣਾ ਗੱਟਾ ਕਿੱਥੋਂ ਆਇਆ? ਹੈ ਨਾ। ਤੇ ਫਿਰ ਇਸੇ ਤਰ੍ਹਾਂ 55 ਫਲੈਟ ਕਿਵੇਂ ਲਏ ਹੋਗੇ? ਸਹੀ। 71 ਦੇ ਕਰੀਬ ਜਾਇਦਾਦਾਂ ਕਿਵੇਂ ਬਣ ਗਈਆਂ? ਵਿਦੇਸ਼ਾਂ ਦੇ ਵਿੱਚ ਕਿਵੇਂ ਇਨਵੈਸਟਮੈਂਟ ਹੋ ਗਈ? ਹੈ ਨਾ। ਤੇ ਉਹ ਵਿਦੇਸ਼ਾਂ ਦੇ ਵਿੱਚ ਕਾਰੋਬਾਰ ਕਿਵੇਂ ਸ਼ੁਰੂ ਹੋ ਗਿਆ? ਹੁਣ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਰਚਰਨ ਭੁੱਲਰ ਨੂੰ ਦੇਣੇ ਪੈਣੇ, ਕਿਉਂਕਿ ਕੁਝ ਸਵਾਲਾਂ ਦੇ ਜਵਾਬ ਉਹਨਾਂ ਨੇ ਉਹਨਾਂ ਦੇ ਪਰਿਵਾਰ ਤੋਂ ਲੱਭ ਲਏ, ਕੁਝ ਇੱਧਰ ਉੱਧਰ ਲੈ ਲੈਣੇ। ਸੋ ਇਸ ਲਈ ਇਹ ਮੁਸ਼ਕਲ ਰੁਕਣ ਵਾਲੀ ਨਹੀਂ ਜੀ। ਸਹੀ ਹੈ। ਇਹ ਜੇ ਸੱਚਮੁੱਚ ਇਮਾਨਦਾਰੀ ਨਾਲ ਜਾਂਚ ਹੋਈ ਤਾਂ ਹਰਚਰਨ ਭੁੱਲਰ ਦੇ ਨਾਲ ਹੋਰ ਅਗਾਂਹ ਬਹੁਤ ਕੁਝ ਜਾਣਾ। ਪਰ ਇਹ ਹੈ ਜੀ ਕਿ ਅੱਜ ਨਵਾਂ ਮਾਮਲਾ ਇੱਕ ਹੋਰ ਹਰਚਰਨ ਭੁੱਲਰ ਦਰਜ ਹੋ ਗਿਆ, ਉਹ ਆਮਦਨ ਤੋਂ ਵੱਧ ਜਾਇਦਾਦ ਦਾ। ਕੋਈ ਸਮਾਂ ਹੋਣਾ ਸ਼ਰਮਾ ਜੀ ਜਦੋਂ ਹਰਚਰਨ ਸਿੰਘ ਭੁੱਲਰ ਦੀ ਘੁੱਗੀ ਮਾਰਨ ਦੀ ਉਡੀਕ, ਯਾਨੀ ਕਿ ਜਿਹਨੂੰ ਆਪਾਂ ਸਾਈਨ ਕਹਿ ਦਿੰਦੇ ਹਾਂ, ਦਸਤਖਤ ਕਹਿ ਦਿੰਦੇ ਹਾਂ, ਉਹਦੀ ਉਡੀਕ ਹੁੰਦੀ ਹੋਣੀ ਹੈ ਨਵਾਂ ਮਾਮਲਾ ਦਰਜ ਕਰਨ ਵੇਲੇ, ਕਿ ਬਾਈ ਸਾਹਿਬ ਆਉਣਗੇ, ਉਹ ਸਹੀ ਪਾਉਣਗੇ ਜਾਂ ਉਹ ਕਹਿਣਗੇ, ਇਸ਼ਾਰਾ ਕਰਨਗੇ ਤਾਂ ਕੇਸ ਦਰਜ ਹੋਊਗਾ। ਪਰ ਅੱਜ ਸਾਹਿਬ ਦੀ ਮਨਜ਼ੂਰੀ ਦੀ ਲੋੜ ਨਹੀਂ। ਅੱਜ ਸਾਹਿਬ ਨਾ ਤਾਂ ਸਾਹਿਬ ਹੀ ਰਹੇ ਹੈ ਤੇ ਸਾਹਿਬ ਦੇ ਤਾਂ ਗੁੱਝੇ ਭੇਤ ਸਾਹਮਣੇ ਆ ਗਿਆ ਤੇ ਹੁਣ ਨਵੇਂ ਤੋਂ ਨਵੇਂ ਮਾਮਲੇ ਦਰਜ ਹੋ ਰਹੇ ਨੇ। ਇਹ ਸ਼ਾਇਦ ਕੜੀ ਟੁੱਟਣੀ ਵੀ ਨਹੀਂ ਸ਼ਰਮਾ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਚੀਜ਼ਾਂ ਦੱਸ ਰਹੇ ਹੋ। ਇਹ ਆਉਣ ਵਾਲੇ ਟਾਈਮ 'ਚ ਹੋਰ ਚੀਜ਼ਾਂ ਵੀ ਸਾਹਮਣੇ ਆਉਣੀਆਂ ਕਈ,